ਅੱਖਾਂ ਲਹੂ ਦੇ ਅਥਰੂ ਸੁੱਟਣ, ਚੇਤੇ ਆਉਣ ਬਹਾਰਾਂ ਦੇ। ਪਿੰਡੇ ਤੇ ਜੋ ਵੈਰੀਆਂ ਲਾਏ, ਅਜੇ ਨਿਸ਼ਾਨ ਨੇ ਮਾਰਾਂ ਦੇ। ਗੰਦੀ ਸੋਚ ਦੇ ਗੰਦੇ ਲੋਕਾਂ, ਲੁੱਟੇ ਘਰ ਸਰਦਾਰਾਂ ਦੇ। ਇੰਨੀ ਕਤਲੋ ਗਾਰਤ ਹੋਈ, ਭਿੱਜੇ ਮੂੰਹ ਤਲਵਾਰਾਂ ਦੇ। ਰਾਤੋਂ ਰਾਤੀ ਰਿਸ਼ਤੇ ਮੁੱਕੇ, ਆਪਸ ਦੇ ਵਿੱਚ ਯਾਰਾਂ ਦੇ। ਯਾਰ ਹਬੀਬਾ ਉਜੜ ਗਏ, ਵਸਦੇ ਘਰ ਪਰਿਵਾਰਾਂ ਦੇ, ਵਸਦੇ ਘਰ ਪਰਿਵਾਰਾਂ ਦੇ। अस्सलाम वालेकुम, सत श्री अकाल, प्रणाम दोस्तों। मैं हाँ नासिर कसाना और तुसी देख रहे हो पंजाबी चैनल एक पिंड पंजाब दा। साडा अज दा पिंड है ਚੱਕ नंबर 33 गाबे, ਸਿੰਘ खालसा, तहसील जड़ांवाला, ਜ਼ਿਲ੍ਹਾ ਲਾਇਲਪੁਰ। 2015 ਵਿੱਚ ਅਸੀਂ ਇਸ ਚੈਨਲ ਤੇ ਕੰਮ ਸ਼ੁਰੂ ਕੀਤਾ ਜਦ ਬਹੁਤ ਘੱਟ ਵੇਲੀ ਪੰਜਾਬ, ਪੰਜਾਬੀ और 1947 ਦੀ ਵੰਡ ਤੇ ਕੰਮ ਕਰਦੇ ਸੀ। ਫਿਰ ਹੌਲੀ ਹੌਲੀ ਵੱਖੋ ਵੱਖ ਇਲਾਕਿਆਂ ਵਿੱਚੋਂ ਸਾਡੇ ਵੀਰ ਉੱਠੇ ਔਰ ਇਸ ਕੰਮ ਨੂੰ ਅੱਗੇ ਲੈ ਕੇ ਵਧੇ ਤੇ ਅੱਜ ਪੰਜਾਬ, ਪੰਜਾਬੀ ਅਤੇ ਸਾਂਝ ਤੇ ਕੰਮ ਕਰਨ ਵਾਲਿਆਂ ਦੀ ਵੱਡੀ ਗਿਣਤੀ ਮੈਦਾਨ ਵਿੱਚ ਆ ਚੁੱਕੀ ਹੈ। ਅੱਜ ਉਹ ਵੇਲਾ ਵੀ ਆ ਗਿਆ ਹੈ ਕਿ ਜਿਹੜੇ ਲੋਕ ਪਾਕਿਸਤਾਨ ਦੀ ਕਾਲ ਸੁਣਨ ਤੋਂ ਡਰਦੇ ਸੀ ਕਿ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਣਾ ਹੈ, ਅੱਜ ਉਹ ਡਰ ਤਕਰੀਬਨ ਖਤਮ ਹੋ ਗਿਆ ਔਰ ਲੋਕ ਪਾਕਿਸਤਾਨ ਪੰਜਾਬ ਅਤੇ ਪੰਜਾਬ ਵਿੱਚ ਆਪਣੇ ਪਿਓ ਦਾਦਾ ਦਾ ਪਿੰਡ ਵੇਖਣ ਆ ਰਹੇ ਨੇ ਜਾਂ ਇਸ ਤਰ੍ਹਾਂ ਦੀ ਵੀਡੀਓ ਰਾਹੀਂ ਆਪਣੇ ਜੱਦੀ ਪਿੰਡਾਂ ਦੇ ਦਰਸ਼ਨ ਕਰ ਰਹੇ ਨੇ। ਚੱਕ ਨੰਬਰ 33 ਗਾਬੇ, ਸਿੰਘ ਖਾਲਸਾ। ਇਸ ਪਿੰਡ ਵਿੱਚੋਂ 1947 ਦੀ ਵੰਡ ਵੇਲੇ ਬਹੁਤ ਸਾਰੇ ਸਿੱਖ ਉੱਠ ਕੇ ਗਏ ਸੀ। ਉਹਨਾਂ ਵਿੱਚੋਂ ਇੱਕ ਟੱਬਰ ਸਰਦਾਰ ਅਜਾਇਬ ਸਿੰਘ ਹੁਣਾਂ ਦਾ ਵੀ ਸੀ। ਉਹ ਵੀ 47 ਤੋਂ ਪਹਿਲੇ ਇਸ ਪਿੰਡ ਵਿੱਚ ਬਹੁਤ ਖੁਸ਼ੀ ਦੇ ਨਾਲ ਰਹਿੰਦੇ ਹੁੰਦੇ ਸੀ ਅਤੇ ਆਪਣੇ ਬਣੇ ਬਣਾਏ ਘਰ ਛੱਡ ਕੇ ਜਾਣ ਦਾ ਦੂਰ ਦੂਰ ਤੱਕ ਕੋਈ ਇਰਾਦਾ ਨਹੀਂ ਸੀ, ਕਿਉਂਕਿ ਸਿਰਫ ਬਟਵਾਰੇ ਦਾ ਦੱਸਿਆ ਗਿਆ ਸੀ ਕਿ 2 ਦੇਸ਼ ਬਣਨ ਜਾ ਰਹੇ ਨੇ, ਪਰ ਕਿਸੇ ਇੱਕ ਜਗ੍ਹਾ ਤੇ ਵੀ ਇਹ ਨਹੀਂ ਸੀ ਦੱਸਿਆ ਗਿਆ ਕਿ ਤੁਹਾਨੂੰ ਆਪਣੇ ਘਰ-ਬਾਰ ਛੱਡ ਕੇ ਆਪਣੇ ਮਾਲ ਡੰਗਰ ਅਤੇ ਪੱਕੀਆਂ ਫਸਲਾਂ ਐਵੇਂ ਹੀ ਛੱਡ ਕੇ ਜਾਣਾ ਪੈਣਾ ਹੈ। ਫਿਰ 1947 ਦੀ ਵੰਡ ਨੇ ਬਾਦਸ਼ਾਹਾਂ ਨੂੰ ਫਕੀਰ ਬਣਾ ਦਿੱਤਾ। ਲੋਕ ਮਹਿਲਾਂ ਵਰਗੇ ਘਰ ਛੱਡ ਕੇ ਝੌਂਪੜੀਆਂ ਵਿੱਚ ਰਹਿਣ ਤੇ, ਛੱਪੜੀਆਂ ਦਾ ਪਾਣੀ ਪੀਣ ਤੇ, ਪਿਆਜੀ ਦੀ ਰੋਟੀ ਖਾਣ ਤੇ ਮਜਬੂਰ ਹੋ ਗਏ। ਰੁਲਦੇ ਰਲਾਂਦੇ, ਰੋਂਦੇ ਪਿੱਟਦੇ ਹੋਏ ਹੌਲੀ ਹੌਲੀ ਲਹਿੰਦੇ ਵਾਲੇ ਚੜ੍ਹਦੇ ਅਤੇ ਚੜ੍ਹਦੇ ਵਾਲੇ ਲਹਿੰਦੇ ਵੱਲ ਆ ਕੇ ਵਸ ਗਏ। ਪਰ ਪੁਰਾਣੀ ਪੀੜ੍ਹੀ ਮਰਦੇ ਦਮ ਤੱਕ ਦੇਸ ਦੇਸ ਕਰਦੀ ਇਸ ਦੁਨੀਆ ਤੋਂ ਚਲੀ ਗਈ। 47 ਤੋਂ ਬਾਅਦ ਕਈ ਸਾਲ ਤੱਕ ਤਾਂ ਇਹੀ ਉਡੀਕ ਰਹੀ ਕਿ ਪਤਾ ਨਹੀਂ ਕਦੋਂ ਸਾਨੂੰ ਆਪਣੇ ਦੇਸ ਪਰਤਣਾ ਪੈ ਜਾਵੇ, ਪਰ ਇਹ ਆਸ ਦਿਲ ਵਿੱਚ ਹੀ ਲੈ ਕੇ ਦੁਨੀਆ ਤੋਂ ਚਲੇ ਗਏ। ਅੱਜ 77 ਵਰ੍ਹੇ ਬਾਅਦ ਇਹਨਾਂ ਜਾਣ ਵਾਲਿਆਂ ਦੀ ਨਸਲ ਆਪਣੇ ਜੱਦੀ ਪਿੰਡਾਂ ਦਾ ਉਹੀ ਨਕਸ਼ਾ ਆਪਣੇ ਦਿਲੋਂ ਦਿਮਾਗ ਵਿੱਚ ਵਸਾ ਕੇ ਬੈਠੇ ਨੇ ਤੇ ਪਿੰਡ ਵੇਖਣ ਦੀ ਚਾਹ ਇਹਨਾਂ ਦੇ ਦਿਲ ਵਿੱਚ ਵੱਧ ਰਹੀ ਹੈ। 85 ਮੁਰੱਬੇ ਦਾ ਪਿੰਡ, ਲਗਭਗ 20,000 ਦੀ ਆਬਾਦੀ, ਜਿਸ ਵਿੱਚ ਕੋਈ 5,000 ਦੇ ਨੇੜੇ ਵੋਟ ਪਾਏ ਜਾਂਦੇ ਨੇ। ਪਿੰਡ ਵਿੱਚ 2 ਨੰਬਰਦਾਰੀਆਂ ਹੈ, ਸਜਾਦ ਜੱਟ ਨੰਬਰਦਾਰ ਤੇ ਅਹਿਮਦ ਸਈਦ ਬੇਗ ਸਾਹਿਬ। ਜ਼ਿਆਦਾ ਗਿਣਤੀ ਬੇਗ ਬਰਾਦਰੀ ਦੀ ਆ। ਇਸ ਤੋਂ ਇਲਾਵਾ ਜੱਟ, ਰਾਜਪੂਤ, ਮਲਕ, ਜੋਈਆ, ਅਰਾਈ, ਗੁੱਜਰ ਤੇ ਪੱਟੀ ਕੌਮ ਦੇ ਲੋਕ ਇਸ ਪਿੰਡ ਵਿੱਚ ਬਹੁਤ ਪਿਆਰ ਮੁਹੱਬਤ ਨਾਲ ਰਹਿੰਦੇ ਨੇ। ਗੁਰਦਾਸਪੁਰ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚੋਂ ਉੱਠ ਕੇ ਆਏ ਹੋਏ ਲੋਕ ਇਸ ਪਿੰਡ ਵਿੱਚ ਆਬਾਦ ਨੇ। ਲੋਕ ਜ਼ਿਆਦਾ ਕਾਰੋਬਾਰੀ ਨੇ, ਇਤਫਾਕ ਬਹੁਤ ਜ਼ਿਆਦਾ ਹੈ। ਲੜਾਈ ਝਗੜਾ, ਦੁਸ਼ਮਣੀ ਇਸ ਪਿੰਡ ਤੋਂ ਵੜਾ ਕੇ ਲੰਘ ਜਾਂਦੀ ਹੈ। ਲਾਗੇ ਪਿੰਡਾਂ ਵਿੱਚ 99, 90, 32 ਹਕੀਕ ਸਿੰਘ ਵਾਲੀ ਹੈ। ਇਹ ਵੀ ਇੱਕ ਵੱਡਾ ਸਰਦਾਰ ਸੀ ਜਿਹਦੇ ਨਾਂ ਤੇ ਇਹ ਪਿੰਡ ਸੀ। 82 ਬਲਾਕੀ, 77 ਮਾਨਪੁਰ ਗਰਾਲਾ, 76 ਜਗਤਪੁਰ। ਪਿੰਡ ਵਿੱਚ ਕੁੜੀਆਂ ਅਤੇ ਮੁੰਡਿਆਂ ਦੇ
2 ਹਾਈ ਸਕੂਲ ਨੇ ਜੋ ਕਿ ਬਹੁਤ ਹੀ ਖੂਬਸੂਰਤ ਨੇ। ਪੀਰ ਤੈयब ਸ਼ਾਹ ਸਾਹਿਬ ਹੁਣਾਂ ਦਾ ਤਲਕ ਵੀ ਚੱਕ ਨੰਬਰ 33 ਗਾਬੇ ਸਿੰਘ ਖਾਲਸਾ ਨਾਲ ਹੀ ਹੈ। ਸੋਸ਼ਲ ਵੈਲਫੇਅਰ ਸੁਸਾਇਟੀ ਨੇ ਪਿੰਡ ਵਿੱਚ ਬਹੁਤ ਸਾਰੇ ਕੰਮ ਕਰਵਾਏ ਨੇ ਜੋ ਕਿ ਨਜ਼ਰ ਵੀ ਆਉਂਦੇ ਨੇ। ਕਮਿਊਨਿਟੀ ਸੈਂਟਰ ਵੀ ਬਣਿਆ ਹੋਇਆ ਹੈ ਜਿੱਥੇ ਬੱਚੀਆਂ ਨੂੰ ਸਿਲਾਈ ਕਢਾਈ ਦਾ ਹੁਨਰ ਸਿਖਾਇਆ ਜਾਂਦਾ ਹੈ। ਦੋਸਤੋ, ਐਸੀ ਪਿੰਡ 33 ਗਾਬੇ ਸਿੰਘ ਖਾਲਸਾ। ਅਗਰ ਪੰਜਾਬ ਦੇ ਸਾਰੇ ਪਿੰਡ ਐਵੇਂ ਦੇ ਬਣ ਜਾਣ, ਲੋਕ ਆਪਣੀ ਨਸਲ ਦਾ ਆਪ ਸੋਚਣ ਤੇ ਸਾਨੂੰ ਸਰਕਾਰਾਂ ਵੱਲ ਝਾਕਣ ਦੀ ਵੀ ਲੋੜ ਨਾ ਰਹੇ। ਬਹੁਤ ਸਾਰੀਆਂ ਜ਼ਰੂਰਤਾਂ ਪਿੰਡ ਵਾਲੇ ਹੀ ਪਿੰਡ ਵਾਲਿਆਂ ਦੀਆਂ ਪੂਰੀਆਂ ਕਰ ਸਕਦੇ ਨੇ। ਵੀਡੀਓ ਚੰਗੀ ਲੱਗੀ ਤਾਂ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੇ ਇਹੋ ਜਿਹੀਆਂ ਵੀਡੀਓ ਤੁਹਾਡੇ ਸਾਹਮਣੇ ਆਪਣੇ ਆਪ ਆਉਂਦੀਆਂ ਰਹਿਣ। ਜੇਕਰ ਤੁਸੀਂ ਵੀ ਆਪਣੇ ਜੱਦੀ ਪਿੰਡ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਸਾਡੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਜੀ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ, ਵਰ੍ਹਿਆਂ ਪਿੱਛੋਂ ਤੇਰੇ ਪਿੰਡ ਵਿੱਚ ਜਾ ਆਇਆ ਹਾਂ। ਜਿਸ ਮਿੱਟੀ ਵਿੱਚ ਤੇਰਾ ਮੁੜਕਾ ਡੁੱਲਿਆ ਸੀ, ਉਸ ਮਿੱਟੀ ਨੂੰ ਆਪਣੇ ਮੱਥੇ ਲਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਜਿਹੜੀਆਂ ਗਲੀਆਂ ਵਿੱਚ ਕਦੀ ਤੂੰ ਖੇਡਿਆ ਸੈਂ, ਉਹਨਾਂ ਗਲੀਆਂ ਨੂੰ ਵੀ ਆਖਿਰ ਗਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਤੇਰੇ ਸੱਕੇ ਸੋਦਰਿਆਂ ਨੂੰ ਮਿਲ ਕੇ ਤੇ ਕੁੱਟ-ਕੁੱਟ ਜੱਫੀਆਂ ਪਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਹੁਣ ਕਦੇ ਉਦਾਸ ਨਾ ਹੋਈ ਇਸ ਗੱਲੋਂ, ਨਵੇਂ ਸਿਰੇ ਮੈਂ ਰਿਸ਼ਤੇ ਨਵੇਂ ਬਣਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਜਿੱਥੇ ਤੇਰੀ ਚੌਧਰ ਸੀ ਸ਼ਰੀਕੇ ਵਿੱਚ, ਉੱਥੇ ਬੈਠ ਕੇ ਤੇਰਾ ਨਾਂ ਚਮਕਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਕਿਸ਼ਨ ਵਾਲੇ ਖੂਹ ਤੇਰੇ ਦੇ ਖੇਤਾਂ ਦੀ ਹਰੀ ਕਚੂਰ ਸਰ੍ਹੋਂ ਦੀ ਗੰਦਲ ਖਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਫਸਲਾਂ ਦਾ ਹੁਣ ਫਿਕਰ ਕਰੀ ਨਾ ਤੂੰ ਬਾਪੂ, ਤੇਰੇ ਖੇਤੀ ਲੰਮਾ ਫੇਰਾ ਪਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਫੇਰ ਨਾ ਆਖੀ ਇਹ ਗੱਲ ਵੀ ਮੈਂ ਭੁੱਲਿਆ ਨਹੀਂ, ਪਾਣੀ ਤੇਰੇ ਖੂਹ ਤੇ ਕਰਦਾ ਬੁੱਕੀ ਛਕਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਲੰਘਦੇ ਲੰਘਦੇ ਦਾਦਕਿਆਂ ਦੀਆਂ ਮੜੀਆਂ ਨੂੰ ਆਖ ਸਲਾਮ ਦੁਆ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਜਿਸ ਰਸਤੇ ਤੂੰ ਉਜੜਨ ਵੇਲੇ ਟੁਰਿਆ ਸੈਂ, ਉਸ ਰਸਤੇ ਨੂੰ ਫੇਰ ਸਲਾਮ ਵਜਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਵਰ੍ਹਿਆਂ ਪਿੱਛੋਂ ਤੇਰੇ ਪਿੰਡ ਵਿੱਚ ਜਾ ਆਇਆ ਹਾਂ।